कमलिए माता दिल दी नहीं माड़ी तू दस एवें दिल दुल दा तां पता नहीं, पर जे तेरी मां ने मेरे नाल कोई तड़फड़ कीती ना, फिर देखी मैं ले लेनी गोड्डियां दे थल्ले। फिर ना कहीं छोटी ने भी तेरी मां खड़काती। तू ये सब छड्ड यार, तू पग दस किवें बची है। क्या ਬੱਚਿਆਂ ਤੋਂ ਗਲਤੀ ਹੋ ਗਈ ਜੀ। ਗਲਤੀ ਤੇ ਸੜ ਤੋਂ ਹੋ ਗਈ, ਤੁਹਾਡੇ ਨਾਲ ਰਿਸ਼ਤਾ ਜੋੜ ਕੇ ਧੀਆਂ ਜੰਮ ਤੇ ਲਈਆਂ, ਪਰ ਲਖਣ ਨਹੀਂ ਦਿੱਤਾ। ਅਸੀਂ ਤੇ ਇਹਦੇ ਤੇ ਪਾਏ ਸਾਂ, ਉਹਨੇ ਆ ਕੇ ਹੋਰ ਨਵੀਂ ਕਰਤੂਤ ਕਰਤੀ। ਭੈਣ ਜੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਨਾਲੇ ਇਕੱਲੀ ਕੁੜੀ ਦਾ ਕੀ ਕਸੂਰ? ਹੋਰ ਕਿਹਦਾ? ਤੁਹਾਡੀ ਕੁੜੀ ਆਈ ਹੈ ਸਾਡੇ ਘਰ, ਸਾਡਾ ਮੁੰਡਾ ਨਹੀਂ ਗਿਆ। ਤੇ ਭੈਣ ਭਰਾ ਇੱਕ ਦੂਜੇ ਦੇ ਆਉਂਦੇ ਜਾਂਦੇ ਨਹੀਂ ਹੁੰਦੇ ਮਿਲਣ ਵਾਸਤੇ? ਨਵੇਕਲੀ ਗੱਲ ਹੋ ਗਈ ਕੋਈ? ਮੁੰਡਾ ਠੀਕ ਕਹਿੰਦਾ, ਘਰ ਆਏ ਤਾਂ ਕੋਈ ਦੁਸ਼ਮਣ ਨੂੰ ਮਾੜਾ ਨਹੀਂ ਕਹਿੰਦਾ, ਇਹ ਤਾਂ ਫੇਰ ਵੀ ਆਪਦੇ ਰਿਸ਼ਤੇਦਾਰ ਹੈ। ਉਹ ਮਾਤਾ, ਜੇ ਮੁੰਡੇ ਕੁੜੀ ਦਾ ਆਪਸ ਵਿੱਚ ਮਨ ਮਿਲਦਾ ਹੈ ਤਾਂ ਆਪਾਂ ਸਿਰ ਜੋੜੀਏ ਸਗੋਂ ਇਹਨਾਂ ਦੇ। ਜੋ ਵੀ ਹੋਇਆ ਜੀ, ਪਿਛਲੀਆਂ ਗੱਲਾਂ ਤੇ ਪਾਓ ਮਿੱਟੀ। ਅਸੀਂ ਤੁਹਾਡੇ ਅੱਗੇ ਝੂਠੀ ਅੱਡਦੇ ਹਾਂ। ਸਾਡੀ ਛੋਟੀ ਕੁੜੀ ਨੂੰ ਵੀ ਆਪਣੇ ਘਰ ਦੀ ਨੂੰਹ ਬਣਾ ਲਓ। ਛੋਟੀ ਤਾਂ ਕੀ, ਹੁਣ ਮੈਂ ਵੱਡੀ ਵੀ ਨਹੀਂ ਰੱਖਣੀ। ਦੋਵਾਂ ਨੂੰ ਲਾ ਕੇ ਤਿੱਤਰ ਹੋ ਜਾਓ। ਤੂੰ ਇਹਨੂੰ ਕਿਉਂ ਕਹਿੰਦੀ ਆ? ਇਹਦਾ ਕੀ ਕਸੂਰ ਹੈ? ਨਾਲੇ ਐ ਕਿਵੇਂ ਲੈ ਜਾਣ, ਇਹ ਗੁੱਡੇ ਗੁੱਡੀ ਦਾ ਖੇੜਾ, ਇਹਨੂੰ ਐਸ਼ ਕਰਦੀ। ਨਾਲੇ ਮਾਤਾ ਆਪੇ ਆ ਗਈ ਸੀ ਭੱਜ ਕੇ, ਉਹ ਵਿਆਹ ਕੇ ਲਿਆਂਦੀ ਆਪਾਂ ਜਾ ਕੇ। ਉਹ ਮਾਤਾ ਛੱਡਿਆ ਕਰ, ਜੋ ਆਕੜੀ ਹੈ ਵਿਚਾਰੀ, ਹੋ ਗਈ ਗਲਤੀ, ਮਾਫ ਕਰ। ਤੂੰ ਇਹਨਾਂ ਦਾ ਵਕੀਲ ਨਾ ਬਣ ਬਹੁਤਾ। ਇਹ ਤਾਂ ਚਾਹੁੰਦੇ ਨੇ ਵੀ ਦੋਵੇਂ ਕੁੜੀਆਂ ਇਸੇ ਘਰ ਵਿਆਹ ਕੇ ਤੇ ਘਰ ਤੇ ਕਬਜ਼ਾ ਕਰ ਲੈਣ। ਮੇਰੇ ਹੁੰਦਿਆਂ ਹੁਸ਼ਿਆਰੀ ਨਹੀਂ ਚੱਲਣੀ, ਡੰਡੀ ਹੋ ਜਾਓ ਡੰਡੀ। ਚੱਲਣੀ ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ। ਪਰ ਨਹੀਂ, ਤੁਸੀਂ ਇਹਦੀ ਗੱਲ ਦਾ ਗੁੱਸਾ ਨਾ ਕਰਿਓ, ਇਹ ਤਾਂ ਹੈ ਹੀ ਇਹ ਜੀ ਤੱਤਾ ਘਾਓ ਹੈ, ਹੌਲੀ ਹੌਲੀ ਠੀਕ ਹੋ ਜਾਊਗਾ। ਚੱਲ ਬੱਸ ਕਰ ਹੁਣ, ਉਹ ਤੈਨੂੰ ਮਾਤਾ ਦੇ ਸੁਭਾਅ ਦਾ ਪਤਾ ਤਾਂ ਹੈ। ਕਿਉਂ? ਵਿਆਹ ਤੋਂ ਪਹਿਲਾਂ ਲਿਖ ਕੇ ਦਿੱਤਾ ਸੀ ਕਿ ਸਾਡੀ ਮਾਂ ਗੱਲ-ਗੱਲ ਤੇ ਟੁੱਟ-ਟੁੱਟ ਕੇ ਪੈਂਦੀ ਹੈ। ਉਹ ਬਾਬਾ ਕਿਹਾ ਨਾ ਤੈਨੂੰ, ਸਮਝਾਉਂਗਾ ਮਾਤਾ ਨੂੰ ਮੈਂ। ਸਮਝਣ ਵਾਲੇ ਦਿਨ ਤਾਂ ਜੰਮੀ ਨਹੀਂ ਹੋ, ਇਸ ਕੱਜ ਪੁੱਗਦੀ ਤਾਂ ਉਹਦੀ ਹੈ। ਹੌਲੀ ਬੋਲ ਲੈ, ਮੈਂ ਰੋਟੀ ਪਾ ਕੇ ਲਿਆ ਤਾਂ, ਭੁੱਖ ਲੱਗੀ ਹੋਣੀ ਹੈ ਤੈਨੂੰ। ਕੋਈ ਨਹੀਂ, ਰੋਟੀ ਤੋਂ ਬਿਨਾਂ ਭੁੱਖੀ ਮਰਦੀ ਮੈਂ। ਜੇ ਮਰ ਵੀ ਗਈ ਨਾ, ਤੁਹਾਡੀ ਮਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹਦਾ ਵੀ ਮੈਨੂੰ ਕੱਢਣ ਨੂੰ ਫਿਰਦੀ ਹੈ, ਆਖੇ ਵੱਡੀ ਨੂੰ ਵੀ ਨਾਲ ਹੀ ਲੈ ਜਾਓ। ਇਹ ਤਾਂ ਮੈਂ ਹੀ ਪਾਗਲ ਸੀ ਜਿਹੜੀ ਇੱਥੇ ਬੈਠੀ ਰਹੀ, ਮੈਂ ਵੀ ਚੱਲ ਜਾਂਦੀ ਨਾਲ। ਮੇਰੀ ਗੱਲ ਤਾਂ ਸੁਣ, ਜੀ ਕਰਦਾ ਕੁਝ ਖਾ ਕੇ ਮਰ ਜਾਵਾਂ। ਤੂੰ ਕਾਹਨੂੰ ਮਰਨਾ? ਮਰਨ ਤਾਂ ਮੇਰਾ ਹੋਇਆ ਪਿਆ। ਮੰਮੀ ਤੈਨੂੰ ਕੋਈ ਖੁਸ਼ਖਬਰੀ ਦੇਣੀ ਸੀ, ਜਿਹੜੀ ਤੂੰ ਭਾਬੀ ਦੇ ਮਾਂ-ਬਾਪ ਦੀ ਲਾਪਾ ਕੀਤੀ ਹੈ ਨਾ, ਹੁਣ ਉਹ ਵੀਰੇ ਨਾਲ ਸਿੰਘ ਫਸਾਈ ਬੈਠੀ ਹੈ। ਬੈਠੀ ਰਹਿੰਦਾ, ਮੈਂ ਕੀ ਜਾਣਦੀ। ਕੱਲ ਦੀਆਂ ਜਵਾਕੜੀਆਂ ਮੇਰੇ ਨਾਲ ਪੰਗਾ ਲੈਣ ਲੱਗੀਆਂ ਸੀ। ਇਹਨਾਂ ਨੂੰ ਇਹ ਨਹੀਂ ਪਤਾ ਛਿੰਦੋ ਦੇ ਚੱਟੇ ਤੇ ਕਦੇ ਰੁੱਖ ਨਹੀਂ ਹਰੇ ਹੋਏ। ਵੈਸੇ ਤੂੰ ਕਿਸੇ ਨੂੰ ਖੰਗਣ ਨਹੀਂ ਦਿੰਦੀ। ਆਪਣਾ ਤਾਂ ਸਿੱਧਾ ਹਿਸਾਬ ਆ, ਜਿਹੜਾ ਖੰਗਿਆ ਸਮਝ ਲੋ ਟੰਗਿਆ। ਕੁਛ ਤਾਂ ਸੋਚਦੀ ਆਪਣੀ ਭੈਣ ਦੇ ਬਾਰੇ ਚ। ਮਸੀ ਮਸੀ ਉਸ ਦਾ ਘਰ ਬਸਿਆ, ਤੇਰੇ ਕਰਕੇ ਉਹਦੀ ਸੱਸ ਨੇ ਸਾਡਾ ਜਲੂਸ ਕੱਢਤਾ। ਉਹ ਫਿਰ ਕੀ ਹੋ ਗਿਆ? ਤੁਸੀਂ ਐਵੇਂ ਕਿਉਂ ਕੁੜੀ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹੋ? ਜੇ ਮੈਂ ਕੁਝ ਬੋਲ ਪੈਂਦਾ ਤੇ ਬੈਠ ਗਈ ਸੀ ਨਾ ਸਿਮਰਨ ਘਰ। ਐਵੇਂ ਕਿਵੇਂ ਬਹਿ ਜਾਂਦੀ ਸਿਮਰਨ ਘਰ? ਉਹਦੀ ਸਾਸੀ ਹੈ ਨਾ ਜਿਹੜੀ ਪੁੱਠਾ ਸਿੱਧਾ ਬੋਲਦੀ ਹੈ। ਬਾਕੀ ਟੱਬਰ ਕਿੰਨਾ ਸਾਊਗਾ ਵੇਖਿਆ ਤੁਸੀਂ? ਸਾਊ ਆ, ਸਮਝਾ ਇਹਨੂੰ। ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਊਗਾ। ਮੈਂ ਸਮਝਾਉਂਗੀ ਤੇਰੇ ਪਾਪਾ ਨੂੰ। ਕੀ ਹੋ ਗਿਆ ਮੇਰੇ ਸ਼ੇਰ ਪੁੱਤ ਨੂੰ? ਰੋਟੀ ਕਿਉਂ ਨਹੀਂ ਖਾਦੀ? ਮੈਨੂੰ ਭੁੱਖ ਨਹੀਂ ਬੇਬੇ। ਹੈ ਕਮਲਾ, ਰੋਟੀ ਨਾਲ ਕਾਹਦਾ ਗੁੱਸਾ? ਕੋਈ ਗੱਲ ਨਹੀਂ, ਸਭ ਠੀਕ ਹੋ ਜੂ। ਕੁਝ ਨਹੀਂ ਠੀਕ ਹੋਣਾ ਬੇਬੇ, ਅੱਜ ਮੇਰੇ ਕਰਕੇ ਵੀਰੇ ਤੇ ਭਾਬੀ 'ਚ ਵੀ ਫਰਕ ਪੈ ਗਿਆ। ਨਾ ਪੁੱਤ ਐ ਨਾ ਸੋਚ, ਇਹ ਤੇਰੀ ਕਾਹਦੀ ਗਲਤੀ ਹੈ? ਮੈਂ ਕਿੱਥੇ ਗਲਤ ਸੀ ਯਾਰ, ਧੱਕਾ ਮਾਂ ਕਰਦੀ ਹੈ, ਭੁਗਤਣੀਆਂ ਮੈਨੂੰ ਪੈਂਦੀਆਂ। ਦੇਖਿਆ ਜਾਵੇ ਸਾਡਾ ਘਰ ਵੀ ਤਾਂ ਤੇਰੀ ਮਾਂ ਨਹੀਂ ਪੱਟਿਆ। ਸਾਰਾ ਦਿਨ ਮਾਵਾਂ ਧੀਆਂ ਫੋਨ ਤੇ ਚਿੰਬੜੀਆਂ ਰਹਿੰਦੀਆਂ ਸੀ, ਇੱਧਰ ਲੀਆਂ ਉੱਧਰ, ਉੱਧਰ ਲੀਆਂ ਇੱਧਰ। ਵੈਸੇ ਇੱਕ ਗੱਲ ਤਾਂ ਹੈ, ਕਿਸੇ ਵੀ ਧੀ ਦਾ ਘਰ ਉਜਾੜਨ ਜਾਂ ਵਸਾਉਣ ਦੇ ਵਿੱਚ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ। ਪਹਿਲੇ ਟਾਈਮ ਵਧੀਆ ਹੁੰਦੇ ਸੀ ਬਾਈ। ਕੁੜੀ ਦੇ ਸਹੁਰੀ ਕੋ ਕਲਾ ਕਲੇਸ਼ ਹੋ ਵੀ ਜਾਣਾ ਨਾ, ਉਹ ਆਪਣੇ ਪੇਕਿਆਂ ਚਿੱਠੀ ਲਿਖਦੀ ਹੁੰਦੀ ਸੀ,
10 ਦਿਨ ਚਿੱਠੀ ਪਹੁੰਚਣ ਨੂੰ ਲੱਗਣੇ, ਫੇਰ ਜਾ ਕੇ ਕਿਤੇ ਪੇਕਿਆਂ ਨੇ ਆਉਣਾ, ਉਦੋਂ ਤਾਂ ਗੁੱਸਾ ਠੰਡਾ ਹੋ ਜਾਣਾ, ਕਲੇਸ਼ ਹੀ ਖਤਮ ਹੋ ਜਾਣਾ। ਕਲੇਸ਼ ਤਾਂ ਅੱਜ ਕੱਲ ਫੋਨਾਂ ਨੇ ਵਧਾਏ ਆ। ਗੱਲਾਂ ਤਾਂ ਭਾਵੇਂ ਕਰਨੀਆਂ ਸੌਖੀਆਂ ਹੋ ਗਈਆਂ, ਪਰ ਰਿਸ਼ਤੇ ਸਾਹਮਣੇ ਬਹੁਤ ਔਖੇ ਹੋ ਗਏ। ਹੁਣ ਤੋੜਨ ਤਾਂ ਮੈਂ ਵੀ ਤੁਹਾਡੇ ਨਾਲ ਤੋੜ ਸਕਦਾ ਸੀ, ਪਰ ਰਿਸ਼ਤੇ ਤੋੜਨੇ ਸੌਖੇ ਨੇ, ਜੋੜਨੇ ਬਹੁਤ ਔਖੇ ਨੇ। ਵੈਸੇ ਬੋਲਿਆ ਤੂੰ ਵੀ ਨਹੀਂ ਅੱਜ, ਕੀ ਗੱਲ ਤੂੰ ਵੀ ਡਰਦਾ ਜਨਾਨੀ ਤੋਂ? ਜਨਾਨੀ ਤੋਂ ਕੌਣ ਡਰਦਾ ਬਾਈ, ਬੰਦਾ ਡਰਦਾ ਤਾਂ ਕਲੇਸ਼ ਤੋਂ ਹੈ। ਮੈਂ ਵੀ ਡਰਦਾ ਯਾਰ, ਕਿਤੇ ਘਰ ਦੇ ਕਲੇਸ਼ ਦਾ ਅਸਰ ਆ ਵਿਚਾਰੇ ਮਹਿਤਾਬ ਤੇ ਨਾ ਪੈ ਜਾਏ। ਪਰ ਕਰੀਏ ਤਾਂ ਕੀ ਕਰੀਏ? ਕਰਨਾ ਤਾਂ ਪੈਣਾ। ਚਲਾ ਮੇਰੇ ਨਾਲ ਬਾਈ। ਚਲ ਸੋ ਮੇਰੀ ਪਲੈਨਿੰਗ ਤਾਂ ਇਹ ਹੈ ਜੀ, ਬਾਕੀ ਤੁਸੀਂ ਸਾਰੇ ਆਪਣੀ ਰਾਏ ਦੱਸ ਦਿਓ, ਤੁਹਾਡੀ ਕੀ ਰਾਏ? ਸਾਡੀ ਰਹਿ ਗਈ ਹੋਣੀ। ਅਸੀਂ ਤਾਂ ਤੇਰੇ ਨਾਲ ਦੇਖ ਜਾਵਾਂਗੇ ਇਕੱਠੇ। ਮੈਂ ਮਿੱਠੇ ਮਹਿਤਾਬ, ਹਾਏ ਹਾਏ ਕੋਈ ਦੀਦਾ ਹੀ ਨਹੀਂ, ਕਿੱਥੇ ਚਲ ਗਏ ਸਾਰੇ ਜਣੇ? ਨੀ ਸਿਮਰਨ ਨੀ ਕਿੱਥੇ ਮਰ ਗਈ ਆ? ਹਾਏ ਹਾਏ ਸਾਰਾ ਟੱਬਰ ਕਿੱਥੇ ਚਲਾ ਗਿਆ? ਘਰ ਸੁਣਨਾ ਪਿਆ ਵਾ। ਕਿਤੇ ਮੈਨੂੰ ਦੱਸੇ ਬਿਨਾ ਆਨੰਦਪੁਰ ਵਾਲੀ ਟਰਾਲੀ ਤੇ ਨਹੀਂ ਚੜ ਕੇ ਸਵੇਰੇ ਸਵੇਰੇ?